अस्सलामुअलैकुम। गुड मॉर्निंग ਸੋਹਣਿਓ, ਗੁੱਡ ਮਾਰਨਿੰਗ। ਅੱਜ ਦੀ ਗੁੱਡ ਮਾਰਨਿੰਗ ਟ੍ਰੈਫਿਕ ਸੈਂਟਰ ਤੋਂ ਬਾਹਰ ਖੜੇ ਹੋ ਕੇ ਅਸੀਂ ਤੁਹਾਨੂੰ ਕਰ ਰਹੇ ਹਾਂ। ਬੜਾ ਅੱਛਾ ਦਿਨ ਨਿਕਲਿਆ ਵੇ ਤੇ ਅਸੀਂ ਬੱਚਿਆਂ ਨੂੰ ਲੈ ਕੇ ਆ ਗਏ ਹਾਂ ਟ੍ਰੈਫਿਕ ਸੈਂਟਰ, ਕਿਉਂਕਿ ਬੱਚਿਆਂ ਨੇ ਯੂਨੀਫਾਰਮ ਵੀ ਲੈਣੇ ਨੇ, ਸਕੂਲ ਸ਼ੂਜ਼, ਸਕੂਲ ਖੁੱਲ੍ਹਣ ਵਾਲੇ ਨੇ। ਤੇ ਸਭ ਤੋਂ ਬਿਹਤਰੀਨ ਜਗ੍ਹਾ ਟ੍ਰੈਫਿਕ ਸੈਂਟਰ, ਕਿਉਂਕਿ ਇੱਥੇ ਬੱਚੇ ਸ਼ਾਪਿੰਗ ਵੀ ਕਰ ਲੈਂਦੇ ਨੇ ਤੇ ਇੱਥੇ ਖਾਣ ਪੀਣ ਨੂੰ ਵੀ ਚੀਜ਼ਾਂ ਬੜੀਆਂ ਦਸਤਿਆਬ ਹੁੰਦੀਆਂ ਨੇ ਤੇ ਫਨ ਵੀ ਬੱਚੇ ਕਰ ਲੈਂਦੇ ਨੇ, ਗੇਮਸ ਵਗੈਰਾ ਵੀ ਖੇਲ ਲੈਂਦੇ ਨੇ। ਤੇ ਲੋ ਵੀ ਟ੍ਰੈਫਿਕ ਸੈਂਟਰ ਦੇ ਅੰਦਰ ਦਾਖਲ ਹੋ ਗਏ ਹਾਂ। ਬਹੁਤ ਬੜਾ ਸ਼ਾਪਿੰਗ ਸੈਂਟਰ, ਦੁਨੀਆ ਭਰ 'ਚ ਟ੍ਰੈਫਿਕ ਸੈਂਟਰ ਦਾ ਇੱਕ ਨਾਮ ਹੈ ਕਿ ਬਾਹਰ ਜਿਹੜੇ ਸ਼ਾਪਿੰਗ ਕਰਨ ਲੋਕ ਆਉਂਦੇ ਨੇ ਉਹ ਤਾਂ ਆਉਂਦੇ ਹੀ ਨੇ, ਪਰ ਜਿਹੜੇ ਪੂਰੀ ਦੁਨੀਆ ਤੋਂ ਲੋਕ ਆਉਂਦੇ ਨੇ ਉਹ ਵੀ ਟ੍ਰੈਫਿਕ ਸੈਂਟਰ ਜ਼ਰੂਰ ਆਉਂਦੇ ਨੇ ਔਰ ਇੱਥੇ ਦੇਖਦੇ ਨੇ। ਇਹਦੀ ਤਾਮੀਰ ਇੰਨੀ ਖੂਬਸੂਰਤ ਅੰਦਾਜ਼ 'ਚ ਕੀਤੀ ਗਈ ਹੈ ਕਿ ਬਹੁਤ ਹੀ ਪਿਆਰੇ ਇਹਦੀ ਤਾਮੀਰ ਹੋਈ ਹੈ। ਇਹ ਡੈਕੋਰੇਸ਼ਨ ਦੇਖੋ ਜੀ, ਡੈਕੋਰੇਸ਼ਨ ਪਏ ਨੇ ਕਿੰਨੇ ਖੂਬਸੂਰਤ। ਯੂਕੇ ਵਿੱਚ ਤੁਸੀਂ ਕਿਸੇ ਕਿਸੇ ਨੂੰ ਵੀ ਨਾਂ ਲਵੋਗੇ ਨਾ ਤੇ ਬਸ ਟ੍ਰੈਫਿਕ ਸੈਂਟਰ ਦਾ ਨਾਂ ਤਾਂ ਇੰਨਾ ਮਸ਼ਹੂਰ ਹੈ ਕਿ ਹਰ ਕੋਈ ਇੱਕ ਦਫਾ ਜਿਹੜਾ ਮੈਨਚੈਸਟਰ ਆਉਂਦਾ ਵੇ ਜਾਂ ਯੂਕੇ ਵਿੱਚ ਲੋਕ ਆਉਂਦੇ ਨੇ, ਉਹਨਾਂ ਦੀ ਖੁਆਇਸ਼ ਹੁੰਦੀ ਹੈ ਕਿ ਅਸੀਂ ਇੱਕ ਦਫਾ ਜ਼ਰੂਰ ਇੱਥੇ ਦਾ ਵਿਜ਼ਿਟ ਕਰੀਏ। ਇਹ ਦੇਖ ਲਓ ਜੀ, ਇਹ ਸਾਰੇ ਸਟੋਨਸ ਦੇ ਬਣੇ ਹੋਏ ਸਾਰੇ ਪਏ ਨੇ, ਜਿਹੜੇ ਬ੍ਰੈਸਲੇਟ ਵਗੈਰਾ ਪਾਉਂਦੇ ਨੇ ਔਰ ਨਾਲ ਉਹਨਾਂ ਨੇ ਸਟੋਨ ਵੀ ਇਸ ਤਰ੍ਹਾਂ ਰੱਖਿਆ ਹੋਇਆ ਵੇ। ਅਸਲੀ ਸ਼ਕਲ ਵਿੱਚ ਵੀ ਸਟੋਨ ਪਏ ਨੇ ਤੇ ਨਾਲ ਬ੍ਰੈਸਲੇਟ ਪਏ ਨੇ। ਬਹੁਤ ਅੱਛਾ ਸਟਾਲ ਲਾਇਆ ਹੋਇਆ ਇਹਨਾਂ ਨੇ ਔਰ ਇਹਦੀ ਖੂਬਸੂਰਤੀ ਇਸ ਤੋਂ ਹੈ ਕਿ ਦੇਖੋ ਗਮਲੇ ਕਿੰਨੇ ਬੜੇ ਬੜੇ ਰੱਖੇ ਨੇ। ਇਹ ਦਰਖਤ ਜਿਹੜੇ ਲਾਏ ਹੋਏ ਨੇ ਇਹਨਾਂ ਨੇ ਵਿੱਚ, ਉਹ ਬਹੁਤ ਪਿਆਰੇ ਨੇ ਔਰ ਛੱਤ ਇੰਨੀ ਅੱਛੀ ਬਣਾਈ ਗਈ ਹੈ ਕਿ ਪੂਰੀ ਰੋਸ਼ਨੀ ਆਉਂਦੀ ਹੈ ਅੰਦਰ, ਕਿ ਲਾਈਟਾਂ ਤਾਂ ਜਲਦੀਆਂ ਹੀ ਨੇ ਲੇਕਿਨ ਫਿਰ ਵੀ ਉੱਪਰੋਂ ਪੂਰੀ ਦਿਨ ਦੀ ਰੋਸ਼ਨੀ ਅੰਦਰ ਆਉਂਦੀ ਹੈ। ਪਰਫਿਊਮ ਸ਼ਾਪ, ਪਰਫਿਊਮ ਸ਼ਾਪ ਇਹ ਵੀ ਬੜੀ ਮਸ਼ਹੂਰ ਹੈ ਜੀ। ਪਰਫਿਊਮ ਸ਼ਾਪ ਬੜੀ ਮਸ਼ਹੂਰ ਹੈ। ਇੱਥੇ ਹਰ ਕਿਸਮ ਦਾ ਤੁਹਾਨੂੰ ਪਰਫਿਊਮ ਮਿਲ ਜਾਂਦਾ ਵੇ, ਪਰ ਕਿਸੇ ਨੂੰ ਕਿਸੇ ਨੂੰ ਗਿਫਟ ਦੇਣਾ ਵੇ, ਕੋਈ ਵੀ ਮੌਕਾ ਵੇ, ਪਰਫਿਊਮ ਸ਼ਾਪ ਦਾ ਲੋਕ ਰੁੱਖ ਕਰਦੇ ਨੇ। ਇੱਥੇ ਬੈਂਚਸ ਵੀ ਬਣੇ ਹੋਏ ਨੇ, ਲੋਕ ਜਦੋਂ ਥੋੜ੍ਹਾ ਸ਼ਾਪਿੰਗ ਕਰਕੇ ਥੱਕ ਜਾਂਦੇ ਨੇ ਤੇ ਥੋੜ੍ਹੀ ਦੇਰ ਬੈਠਦੇ ਜ਼ਰੂਰ ਨੇ। ਮੈਂ ਵੀ ਕਈ ਦਫਾ ਬੈਠਣੀ ਹਾਂ ਅਤੇ ਕਈ ਦਫਾ ਉੱਠਣੀ ਹੈ ਇੱਥੋਂ, ਕਿਉਂਕਿ ਖਾਸਾ ਬੜਾ ਵੇ। ਇਸ ਤੋਂ ਅਸੀਂ ਫਿਰ ਵਕਫੇ ਵਕਫੇ ਨਾਲ ਚੱਲਦੇ ਹਾਂ ਔਰ ਥੋੜ੍ਹੀ ਥੋੜ੍ਹੀ ਦੇਰ ਸਾਹ ਵੀ ਲੈਂਦੇ ਰਹਿੰਦੇ ਹਾਂ। ਨੈਕਸਟ ਹੋਮ 'ਤੇ ਅਸੀਂ ਪਹੁੰਚ ਗਏ ਹਾਂ, ਚੱਲੇ ਤਾਂ ਅਸੀਂ ਕਾਫੀ ਹਾਂ। ਨੈਕਸਟ ਹੋਮ 'ਤੇ ਪਹੁੰਚ ਗਏ ਹਾਂ ਜੀ। ਨੈਕਸਟ ਨੈਕਸਟ ਮੇਰਾ ਫੇਵਰਟ, ਬਹੁਤ ਸਾਰੇ ਲੋਕਾਂ ਦਾ ਫੇਵਰਟ, ਸਿਰਫ ਮੇਰਾ ਹੀ ਨਹੀਂ, ਬਹੁਤ ਸਾਰੇ ਲੋਕਾਂ ਦਾ ਫੇਵਰਟ। ਅਤੇ ਹੋਮ ਸੈਕਸ਼ਨ ਅਸੀਂ ਦੇਖ ਰਹੇ ਹਾਂ ਨੈਕਸਟ ਦਾ। ਇੰਨਾ ਪਸੰਦ ਹੈ ਮੈਨੂੰ ਨੈਕਸਟ ਕਿ ਬਸ ਬਈ ਗੱਲ ਛੱਡ ਦੇਵੋ। ਅਤੇ ਇਹ ਦੇਖੋ ਜੀ, ਪਿੱਲੋ ਕਿੰਨਾ ਪਿਆਰਾ ਪਿਆ ਵੇ, ਕਿੰਨਾ ਖੂਬਸੂਰਤ ਛੋਟਾ ਛੋਟਾ ਪ੍ਰਿੰਟ ਹੈ ਔਰ ਨਾਲ ਉਹਨਾਂ ਨੇ ਦੋਨੋਂ ਬੈੱਡਸ਼ੀਟ ਰੱਖੀਆਂ ਨੇ। ਬਲੂ ਔਰ ਰੈੱਡ ਦਾ ਕੰਬੀਨੇਸ਼ਨ ਦੱਸਿਆ ਕਿ ਤੁਸੀਂ ਕੋਈ ਵੀ ਬੈੱਡਸ਼ੀਟ ਇਹਦੇ ਨਾਲ ਵਿਛਾ ਸਕਦੇ ਹੋ, ਪਰ ਬੈੱਡਸ਼ੀਟ ਇੱਥੇ ਪਲੇਨ ਹੀ ਚੱਲਦੀਆਂ ਨੇ, ਪ੍ਰਿੰਟਡ ਬੈੱਡਸ਼ੀਟ ਨਹੀਂ ਨੇ। ਡੂਵੇ ਕਵਰ ਔਰ ਜਿਹੜੇ ਪਿੱਲੋ ਕੇਸ ਨੇ, ਪਿੱਲੋ ਕਵਰ ਜਿਹੜੇ ਹੁੰਦੇ ਨੇ ਉਹ ਪ੍ਰਿੰਟਡ ਹੁੰਦੇ ਨੇ ਔਰ ਬੈੱਡਸ਼ੀਟ ਪਲੇਨ ਵਿਛਾਉਂਦੇ ਨੇ ਇੱਥੇ ਜ਼ਿਆਦਾਤਰ। ਅਤੇ ਨੈਕਸਟ ਦਾ ਜਿਹੜਾ ਫਰਨੀਚਰ ਵੀ ਬਹੁਤ ਜ਼ਬਰਦਸਤ ਹੈ। ਇਹਨਾਂ ਦੇ ਸੋਫੇ, ਬੈੱਡ ਔਰ ਡਾਈਨਿੰਗ ਟੇਬਲ, ਸੈਂਟਰ ਟੇਬਲ, ਸਾਈਡ ਟੇਬਲ, ਹੋਮ ਡੈਕੋਰੇਸ਼ਨ ਦੀਆਂ ਚੀਜ਼ਾਂ, ਬੈੱਡਸ਼ੀਟ, ਬਰਤਨ, ਇੰਨੀ ਕਲਾਸ ਦੀਆਂ ਚੀਜ਼ਾਂ ਨੇ। ਮੈਂ ਅੱਗੇ ਤੱਕ ਅਗਰ ਜਾਵਾਂਗੀ ਤਾਂ ਬਹੁਤ ਬੜਾ ਸੈਕਸ਼ਨ ਹੈ, ਪਰ ਹੁਣ ਕਿਉਂਕਿ ਅਸੀਂ ਇੰਨਾ ਜ਼ਿਆਦਾ ਅੱਗੇ ਤੱਕ ਨਹੀਂ ਮੈਂ ਜਾਵਾਂਗੀ, ਮੈਂ ਅੱਗੇ ਅੱਗੇ ਤੁਹਾਨੂੰ ਦਿਖਾ ਰਹੀ ਹਾਂ। ਨੈਕਸਟ ਬੈਸਟ, ਅੱਖਾਂ ਬੰਦ ਕਰਕੇ ਨੈਕਸਟ ਦੀ ਚੀਜ਼ ਲੈ ਲਵੋ। ਲੋ ਬਈ, ਡਮੀ ਤੇ ਦੇਖ ਲਿਆ ਕਾਲਾ ਚਸ਼ਮਾ। ਕਾਲਾ ਚਸ਼ਮਾ, ਕਾਲਾ ਚਸ਼ਮਾ ਜਚਦਾ ਏ, ਜਚਦਾ ਏ ਸੋਹਣੇ ਮੁਖੜੇ ਤੇ। ਮੈਨੂੰ ਅੱਜ ਤੱਕ ਇਹ ਸਮਝ ਨਹੀਂ ਆਈ ਕਿ ਡਮੀਆਂ ਨੂੰ ਕਾਲਾ ਚਸ਼ਮਾ ਕਿਉਂ ਪਾਉਂਦੇ ਨੇ, ਕੋਈ ਨਾ ਕੋਈ ਤਾਂ ਵਜ੍ਹਾ ਹੋਏਗੀ। ਆਈਸਕ੍ਰੀਮ, ਆਈਸਕ੍ਰੀਮ, ਜਲਾਟੋ ਆਈਸਕ੍ਰੀਮ। ਲੋ ਬਈ, ਅਸੀਂ ਆ ਗਿਆ ਆਈਸਕ੍ਰੀਮ ਵਾਲੀ ਸ਼ਾਪ 'ਤੇ। ਜਲਾਟੋ ਆਈਸਕ੍ਰੀਮ ਫੇਵਰਟ ਫੇਵਰਟ ਆਈਸਕ੍ਰੀਮ ਹੈ ਬਈ। ਇਸ ਤੋਂ ਬਹੁਤ ਸ਼ੌਕ ਨਾਲ ਖਾਧੀ ਜਾਂਦੀ ਹੈ। ਦੇਖ ਲਓ ਬੱਚੇ ਕਿਸਾ ਰਸ਼ ਲੱਗਿਆ ਪਿਆ ਵੇ ਔਰ ਬੱਚੇ ਖੜ੍ਹੇ ਨੇ ਆਪਣੇ ਆਪਣੇ ਫੇਵਰਟ। ਇੰਨੀ ਕਲਰਫੁੱਲ ਔਰ ਇੰਨੇ ਫਲੇਵਰ ਇੱਥੇ ਪਏ ਨੇ ਕਿ ਬਸ ਇੱਕ ਲੈਣਾ ਤਾਂ ਬੜਾ ਹੀ ਮੁਸ਼ਕਲ ਹੈ। ਅਤੇ ਬਸ ਹਰ ਕੋਈ ਆਪਣੀ ਚੋਇਸ ਦੱਸ ਰਿਹਾ, ਮੈਂ ਵੀ ਦੱਸ ਦਿੱਤਾ ਵੀ ਮੈਂ ਤਾਂ ਇਸ ਪਿਆਲੀ ਵਿੱਚ ਖਾਣਾ ਵੇ। ਬੜੀ ਬੱਚੀ ਨੇ ਵੀ ਆਪਣੀ ਚੋਇਸ ਦੱਸ ਦਿੱਤੀ ਹੈ। ਇਹ ਦੇਖੋ, ਇਹ ਮੁਖਤਲਿਫ ਸਾਈਜ਼ ਦੇ ਕੋਨਸ ਪਏ ਨੇ, ਤੁਸੀਂ ਕਿਹੜਾ ਸਾਈਜ਼ ਲੈਣਾ ਚਾਹੁੰਦੇ ਹੋ
ਮੈਂ ਤੇ ਇੱਕ ਕੱਪ ਸਟਾਈਲ ਦਾ ਜਿਹੜਾ ਬਣਿਆ ਹੋਇਆ ਇਹਦੇ ਵਿੱਚ ਲੈਣਾ ਵੇ। ਇੰਨੀ ਵੈਰਾਈਟੀ ਇਹਨਾਂ ਕੋਲ ਆਈਸਕ੍ਰੀਮ ਦੀ ਕਿ ਅਗਰ ਤੁਸੀਂ ਇੱਕ ਲੈਣੀ ਹੋਏਗੀ ਤਾਂ ਕਾਫੀ ਦੇਰ ਸੋਚਣਾ ਪੈਂਦਾ ਵੇ ਕਿ ਤੁਸੀਂ ਕਿਹੜਾ ਫਲੇਵਰ ਖਾਣਾ ਵੇ। ਖਾਸਾ ਰਸ਼ ਲੱਗਿਆ ਹੋਇਆ, ਇਹਨਾਂ ਦਾ ਪੋਰਸ਼ਨ ਵੀ ਮਹਿੰਗੀ, ਇੰਨੀ ਸਸਤੀ ਨਹੀਂ ਹੈ, ਮਹਿੰਗੀ ਵੀ ਹੈ ਲੇਕਿਨ ਵਾਕਈ ਆਈਸਕ੍ਰੀਮ ਹੈ। ਇੱਕ ਸਭ ਤੋਂ ਛੋਟਾ ਪੋਰਸ਼ਨ ਵੀ 4.5 ਪਾਉਂਡ ਦਾ ਵੇ। ਉਸ ਤੋਂ ਬੜੇ ਤਾਂ ਫਿਰ ਕੋਈ 5 ਪਾਉਂਡ ਦਾ, ਕੋਈ 6 ਪਾਉਂਡ ਦਾ, ਮੁਖਤਲਿਫ ਫਲੇਵਰ ਦੇ ਹਿਸਾਬ ਨਾਲ ਕੀਮਤਾਂ ਨੇ। ਭਈ ਨੂਰ ਫਾਤਮਾ ਨੇ ਆਪਣੀ ਪਸੰਦ ਦਾ ਫਲੇਵਰ ਲਿਆ ਅਤੇ ਮੈਂ ਲੈ ਲਿਆ ਵੇ ਸਟ੍ਰਾਬੇਰੀ ਫਲੇਵਰ, ਔਰ ਇਹ ਨਾਲ ਜਿਹੜਾ ਕੋਨ ਦੇ ਬਜਾਏ ਇਹ ਵਾਲੀ ਜਿਹੜੀ ਪਿਆਲੀ ਬਣੀ ਹੈ ਮੈਂ ਇਹਦੇ ਵਿੱਚ ਲਿਆ। ਹੁਣ ਅਸੀਂ ਖਾ ਕੇ ਦੇਖਦੇ ਹਾਂ ਕਿਉਂਕਿ ਚੱਲ ਚੱਲ ਕੇ ਗਰਮੀ ਬਹੁਤ ਲੱਗ ਗਈ ਹੈ। ਅਤੇ ਆਈਸਕ੍ਰੀਮ ਖਾ ਕੇ ਇੱਕ ਵਾਰੀ ਫਿਰ ਅਸੀਂ ਨੈਕਸਟ ਡੇ ਆ ਗਏ ਹਾਂ ਜੀ। ਨੈਕਸਟ ਸਟੋਰ ਦੇ ਸਾਹਮਣੇ ਹੀ ਅਸੀਂ ਸਟਾਲ ਸੀ, ਇੱਥੋਂ ਆਈਸਕ੍ਰੀਮ ਖਾ ਕੇ ਹੁਣ ਫਿਰ ਆ ਗਏ ਹਾਂ ਜੀ ਨੈਕਸਟ ਦੇ ਵਿੱਚ। ਇਹਨਾਂ ਦਾ ਸ਼ੂਜ਼ ਵਾਲਾ ਸੈਕਸ਼ਨ ਹੈ ਔਰ ਅਸੀਂ ਵਿੰਡੋ ਸ਼ਾਪਿੰਗ ਸ਼ੁਰੂ ਕਰ ਦਿੱਤੀ ਹੈ। ਨੈਕਸਟ ਵਾਲਿਆਂ ਦਾ ਹੀ ਸਕੂਲ ਸ਼ਾਪ 'ਚ ਅਸੀਂ ਦਾਖਲ ਹੋ ਗਏ ਹਾਂ। ਇੱਥੇ ਬੱਚਿਆਂ ਦੇ ਹਰ ਸਕੂਲ ਦਾ ਯੂਨੀਫਾਰਮ ਤੁਹਾਨੂੰ ਮਿਲ ਜਾਏਗਾ। ਮੁਖਤਲਿਫ ਸਕੂਲ ਦੇ ਮੁਖਤਲਿਫ ਯੂਨੀਫਾਰਮ ਅਤੇ ਕਲਰ ਨੇ। ਹਰ ਤੁਹਾਨੂੰ ਜਿਹੜਾ ਨਾ ਕਲਰ ਉਹ ਜਿਹੜੇ ਉਹਨਾਂ ਦੇ ਮੁਖਤਲਿਫ, ਕੁਛ ਬੱਚੀਆਂ ਜਿਹੜੀਆਂ ਨੇ ਸਕਰਟਸ ਪਾਉਂਦੀਆਂ ਨੇ, ਕੁਛ ਬੱਚੀਆਂ ਜਿਹੜੇ ਪਾਉਂਦੀਆਂ ਨੇ ਟਰਾਊਜ਼ਰ ਪਾਉਂਦੀਆਂ ਨੇ, ਕੁਛ ਸ਼ਾਰਟਸ ਪਾਉਂਦੇ ਨੇ ਬੱਚੇ। ਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ। ਪੋਲੋ ਸ਼ਰਟਸ, ਕਾਲਰ ਵਾਲੀ ਸ਼ਰਟ, ਟਰਾਊਜ਼ਰ, ਪੈਂਟਸ, ਕਾਰਡੀਗਨ, ਬਲੂ ਸ਼ਰਟਸ। ਇਹ ਦੇਖੋ ਕਾਰਡੀਗਨ ਵੀ ਦੇਖੋ ਸਕੂਲ ਦੇ ਜਿਹੜੇ ਨੇ ਬਲੂ, ਰੈਡ, ਗਰੀਨ, ਸਕੂਲ ਦੇ ਹਿਸਾਬ ਦੇ ਨਾਲ ਮੁਖਤਲਿਫ ਕਲਰ ਨੇ। ਰਾਫੇ ਵੀ ਆਪਣਾ ਦੇਖ ਰਿਹਾ ਇੱਥੋਂ, ਉਹਨਾਂ ਨੇ ਜੋ ਚੀਜ਼ ਲੈਣੀ ਹੈ ਰਾਫੇ ਲੈ ਲੈਣਗੇ ਇੱਥੋਂ। ਸਕੂਲ ਜੈਕਟਸ ਬਹੁਤ ਅੱਛੀਆਂ ਨੇ। ਇਹ ਸਕੂਲ ਬੈਗ ਦੇਖੋ ਕਿੰਨੇ ਅੱਛੇ ਨੇ, ਬਹੁਤ ਹੀ ਪਿਆਰੇ ਸਕੂਲ ਬੈਗ, ਇੰਨੇ ਕਲਰਫੁੱਲ ਨੇ ਤੇ ਬਸ ਬੱਚੇ ਫਿਰ ਦੇਖ ਕੇ ਲਲਚਾ ਜਾਂਦੇ ਨੇ। ਅਤੇ ਜੈਕਟ ਵਾਲੇ ਸੈਕਸ਼ਨ 'ਚ ਅਸੀਂ ਆ ਗਏ ਹਾਂ ਅਤੇ ਇਹ ਦੇਖੋ ਜੀ ਜੈਕਟ ਬੜੀ ਅੱਛੀ ਜੈਕਟ ਇੱਥੇ ਬਣਾਈ ਜਾਂਦੀ ਹੈ। ਬੜੀ ਕੱਪੜਾ ਇਸ ਤਰ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਿ ਜੇ ਬਾਰਿਸ਼ ਹੋਵੇ ਤਾਂ ਕੱਪੜਾ ਗਿੱਲਾ ਨਾ ਹੋਵੇ। ਦੇਖੋ ਬਹੁਤ ਅੱਛੀ ਹੈ ਜੈਕਟ, ਮੈਨੂੰ ਤਾਂ ਬੜੀ ਅੱਛੀ ਲੱਗ ਰਹੀ ਹੈ। ਇਹਦਾ ਦੂਸਰਾ ਕਲਰ ਵੀ ਹੈਗਾ ਵੇ, ਇਹ ਵੀ ਬਹੁਤ ਅੱਛਾ ਲੱਗ ਰਿਹਾ। ਜੈਕਟ ਪਾਣੀ ਇੱਥੇ ਲਾਜ਼ਮੀ ਹੈ। ਜੈਕਟ ਦਾ ਕੋਈ ਖ਼ਾਸ ਕਲਰ ਨਹੀਂ, ਯੂਨੀਫਾਰਮ ਦਾ ਆਪਣਾ ਜਿਹੜਾ ਸਕੂਲ ਦਾ ਪਾਣਾ ਵੇ ਜੈਕਟ ਤੁਸੀਂ ਕਿਸੇ ਵੀ ਕਲਰ ਦੀ ਪਾ ਸਕਦੇ ਹੋ, ਕਿਉਂਕਿ ਜੈਕਟ 'ਤੇ ਜਾ ਕੇ ਬੱਚੇ ਉਤਾਰ ਦਿੰਦੇ ਨੇ, ਉੱਥੇ ਟੰਗ ਦਿੰਦੇ ਨੇ ਹੈਂਗਰ 'ਤੇ ਔਰ ਉਸ ਤੋਂ ਬਾਅਦ ਫਿਰ ਕਲਾਸ 'ਚ ਬੈਠ ਜਾਂਦੇ ਨੇ। ਬਲੈਕ, ਬਲੂ ਔਰ ਰੈੱਡ, ਇਹ 3 ਕਲਰ ਤਾਂ ਜ਼ਰੂਰ ਹੀ ਚੱਲਦੇ ਨੇ। ਔਰ ਰੈੱਡ ਕਲਰ 'ਤੇ ਕੁੜੀਆਂ ਦੀ ਬਨਿਸਬਤ ਮੁੰਡੇ ਇੱਥੇ ਜ਼ਿਆਦਾ ਪਾਉਂਦੇ ਨੇ। ਸਾਡਾ ਰਾਫ ਵੀ ਬੜੇ ਸ਼ੌਕ ਨਾਲ ਪਾਉਂਦਾ ਵੇ। ਰੈੱਡ ਕਲਰ ਬਹੁਤ ਮਕਬੂਲ ਹੈ ਇੱਥੇ ਵੀ ਮੁੰਡਿਆਂ ਵਿੱਚ ਜ਼ਿਆਦਾ। ਅਤੇ ਰਾਫੇ ਵੀ ਦੇਖ ਰਹੇ ਨੇ ਆਪਣੇ ਜਿਹੜੀ ਉਹਨਾਂ ਨੇ ਲੈਣੀ ਹੈ, ਜੋ ਚੀਜ਼ ਆਪਣਾ ਚੈੱਕ ਕਰ ਰਹੇ ਨੇ ਸਾਈਜ਼ ਵਗੈਰਾ। ਚਲੋ ਜੀ ਸ਼ਾਪਿੰਗ ਹੋ ਗਈ ਕੰਪਲੀਟ, ਲੈ ਲਿਆ ਯੂਨੀਫਾਰਮ ਔਰ ਅਸੀਂ ਉੱਥੋਂ ਨਿਕਲ ਆਏ ਹਾਂ। ਇਹ ਵਿਊ ਵੀ ਦੇਖੋ ਕਿੰਨਾ ਖੂਬਸੂਰਤ ਪਿਆ ਲੱਗਦਾ ਵਾ, ਕਿੰਨਾ ਖੂਬਸੂਰਤ ਵਿਊ ਹੈ, ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਤੁਹਾਨੂੰ ਜ਼ਿਆਦਾਤਰ ਲੋਕ ਪਾਣੀ ਪੀਂਦੇ, ਜੂਸ ਪੀਂਦੇ, ਆਈਸਕ੍ਰੀਮਾਂ ਖਾਂਦੇ ਅੱਜ ਨਜ਼ਰ ਆਉਣਗੇ ਕਿਉਂਕਿ ਗਰਮੀ ਖਾਸੀ ਖਾਸੀ ਅੱਜ ਗਰਮੀ ਹੈ। ਧੁੱਪ ਤੁਹਾਨੂੰ ਉੱਪਰੋਂ ਸ਼ੀਸ਼ੇ ਤੋਂ ਵੀ ਨਜ਼ਰ ਆ ਰਹੀ ਹੈ। ਇਹ ਲਓ ਜੀ ਆ ਗਏ ਗੁੱਡੀ ਦੇ ਵਾਲ, ਗੁੱਡੀ ਦੇ ਵਾਲ ਵੀ ਜਲਦੀ ਜਲਦੀ ਉਜ਼ਮਾ ਅਤੇ ਆਮਨਾ, ਸ਼ਬੀਰ ਹੁਸੈਨ, ਸਾਰੇ ਲਾਈਬਾ ਜੋ ਦੇਖਣ ਵਾਲੇ ਨੇ ਸਾਰੇ ਮੈਨੂੰ ਦੱਸੋ ਕਿਹਨੇ ਕਿਹਨੇ ਗੁੱਡੀ ਦੇ ਵਾਲ ਖਾਧੇ ਨੇ। ਮੈਨੂੰ ਸਾਰੇ ਦੱਸੋ ਕਿ ਕੌਮੈਂਟ ਕਰਕੇ ਕਿ ਗੁੱਡੀ ਦੇ ਵਾਲ ਕਿਹਨੂੰ ਕਿਹਨੂੰ ਪਸੰਦ ਨੇ ਅਤੇ ਕਿਹੜੇ ਕਿਹੜੇ ਬਚਪਨ 'ਚ ਖਾਧੇ ਨੇ। ਕੁਛ ਫੈਸਲੇ ਐਸੇ ਹੁੰਦੇ ਨੇ ਤੁਹਾਡੀ ਜ਼ਿੰਦਗੀ 'ਚ ਕਿ ਬੜੇ ਜਿਹੜੇ ਨਾ ਸੁਨਹਿਰੀ ਹਰੂਫ 'ਚ ਲਿਖੇ ਜਾਂਦੇ ਨੇ। ਐਸਾ ਹੀ ਇੱਕ ਫੈਸਲਾ ਘਰੋਂ ਨਿਕਲਣ ਤੋਂ ਪਹਿਲਾਂ ਮੈਂ ਕਰ ਲਿਆ ਸੀ ਅੱਜ ਕਿ ਬਈ ਲੋਨ ਦਾ ਸੂਟ ਪਾ ਲਿਆ ਸੀ ਅਤੇ ਅਸੀਂ ਬਹੁਤ ਜ਼ਿਆਦਾ ਅੱਜ ਗਰਮੀ ਹੈ ਕਿ ਬਈ ਪਸੀਨੋ ਪਸੀਨ ਹੋ ਗਏ ਹਾਂ। ਅਤੇ ਜੇ ਮੈਂ ਨਾ ਪਾਉਂਦੀ ਉਹ ਸੂਟ ਤਾਂ ਫਿਰ ਪਤਾ ਨਹੀਂ ਕੀ ਹਸ਼ਰ ਹੁੰਦਾ। ਇਸ ਲਈ ਮੇਰਾ ਫੈਸਲਾ ਬੜਾ ਤਾਰੀਖੀ ਫੈਸਲਾ ਕਹਿਲਾਏਗਾ ਬਈ। ਚੱਲਦੇ ਜਾ ਰਹੇ ਹਾਂ, ਨਾਲ ਪਸੀਨੇ ਪੂੰਝ ਰਹੇ ਹਾਂ ਅਤੇ ਨਾਲ ਅਸੀਂ ਟੁਰਦੇ ਜਾ ਰਹੇ ਹਾਂ। ਹਾਲਾਂਕਿ ਅਸੀਂ ਆਈਸਕ੍ਰੀਮ ਖਾਧੀ ਹੈ, ਠੰਡੇ ਠੰਡੇ ਹੋਏ ਆ ਲੇਕਿਨ ਫਿਰ ਵੀ ਗਰਮੀ ਅੱਜ ਖਾਸੀ ਹੈ ਔਰ ਮਾਲ ਵੀ ਖਾਸਾ ਬੜਾ ਵੇ। ਤੁਸੀਂ ਚੱਲਦੇ ਜਾਂਦੇ ਹੋ ਅਤੇ ਇਹ 11 ਨੰਬਰ ਦੀ ਬੱਸ ਜਿਹੜੀ ਟੁਰ ਕੇ ਫਿਰ ਜਿਹੜੀਆਂ ਲੱਤਾਂ ਵੀ ਜਿਹੜੀਆਂ ਉਹ ਜਿਹੜੇ ਇਸ ਤਰ੍ਹਾਂ ਹੋ ਜਾਂਦੀਆਂ ਨੇ ਕਿ ਬਈ ਬਸ ਕਰਦੇ ਪਗਲੇ ਪਰ ਇੱਥੋਂ ਅਸੀਂ ਰੁਕ ਨਹੀਂ ਸਕਦੇ, ਚੱਲਣਾ ਹੀ ਚੱਲਣਾ ਵੇ, ਜਾਣਾ ਹੀ ਜਾਣਾ ਵੀ ਅਸੀਂ। ਲੇਕਿਨ ਇਹ ਵਿਊ ਮੈਨੂੰ ਬੜਾ ਹੀ ਚੰਗਾ ਲੱਗਦਾ ਵੇ ਜਦੋਂ ਵੀ
ਇੱਥੇ ਮੈਂ ਆਉਂਦੀ ਹਾਂ, ਮੈਨੂੰ ਇਹ ਬੜਾ ਖੂਬਸੂਰਤ ਲੱਗਦਾ ਵੇ ਕਿ ਤੇ ਸਾਰੇ ਫਲੋਰ ਨਜ਼ਰ ਆਉਂਦੇ ਨੇ ਔਰ ਬਹੁਤ ਹੀ ਪਿਆਰਾ ਲੱਗਦਾ ਵੇ। ਹਾਸੀ ਤਾਦਾਦ ਵਿੱਚ ਲੋਕ ਨੇ ਔਰ ਛੱਤ ਦੇਖੋ ਕਿੰਨੀ ਖੂਬਸੂਰਤ ਬਣਾਈ। JD ਸਪੋਰਟਸ, ਇਹ ਵਾਲੀ ਸ਼ੌਪ ਜਿਹੜੀ ਹੈ ਮੈਨੂੰ ਬੜੀ ਚੰਗੀ ਲੱਗਦੀ ਹੈ। ਮੈਂ ਜਦੋਂ ਵੀ ਆਉਂਦੀ ਹਾਂ ਨਾ, ਮੈਂ ਇਹਦਾ ਕਲਿੱਪ ਜ਼ਰੂਰ ਲਾਉਂਦੀ ਹਾਂ। ਤੁਸੀਂ ਮੇਰੀ ਜਿੰਨੀ ਵੀ ਵੀਡੀਓਜ਼ ਦੇਖੀਆਂ ਹੋਣਗੀਆਂ ਨਾ, ਉਹਦੇ ਵਿੱਚ ਮੈਂ ਇਹਦਾ ਕਲਿੱਪ ਜ਼ਰੂਰ ਲਾਉਂਦੀ ਹਾਂ, ਮੈਨੂੰ ਬੜੀ ਪਸੰਦ ਹੈ। पसंद अपनी अपनी, ਨਸੀਬ ਆਪਣਾ ਆਪਣਾ। ਤੇ ਇੰਨੇ ਖੂਬਸੂਰਤ ਇਹਨਾਂ ਨੇ ਪਰਸ ਰੱਖੇ ਹੁੰਦੇ ਨੇ ਇੱਕ ਇੱਕ ਬਾਕਸ ਵਿੱਚ, ਔਰ ਨਾਲ ਜੁੱਤੀਆਂ ਰੱਖੀਆਂ ਹੋਈਆਂ ਨੇ ਹਾਈ ਹੀਲਸ ਵਾਲੀਆਂ, ਬੜੀਆਂ ਪਿਆਰੀਆਂ ਲੱਗਦੀਆਂ ਨੇ। ਤੇ ਮੈਂ ਇਹਦਾ ਇੱਕ ਸ਼ਾਟ ਜ਼ਰੂਰ ਲੈਂਦੀ ਹਾਂ, ਇੱਥੇ ਆਉਂਦੀ ਹਾਂ, ਮੇਰਾ ਫੇਵਰਟ ਸ਼ੌਪ ਹੈ, ਇਹਨੂੰ ਮੈਂ ਦੇਖਣੀ ਜ਼ਰੂਰ ਆ। ਖਾਸੇ ਲੋਕ ਅੱਜ ਤੇ ਆਏ ਨੇ, ਅੱਜ ਤੇ ਲੱਗਦਾ ਕਿ ਬਸ ਬਈ ਬਹਾਰ ਆ ਗਈ ਲੋਕਾਂ ਦੀ, ਜਿਸ ਜਿਸ ਪਾਸੇ ਜਾਓ ਸੇਰੀ ਸਿਰ 'ਤੇ ਨਜ਼ਰ ਆਉਂਦੇ ਨੇ ਲੋਕ ਹੀ ਲੋਕ। ਕਲਾਰਕ ਸ਼ੂਜ਼ ਮੇਰੇ ਫੇਵਰਟ ਸ਼ੂਜ਼, ਕਲਾਰਕ ਸ਼ੂਜ਼ ਨਾਲੋਂ ਬਿਹਤਰ ਸ਼ੂਜ਼ ਸ਼ਾਇਦ ਹੀ ਕੋਈ ਹੋਰ, ਬਹੁਤ ਅੱਛੇ ਅੱਛੇ ਸ਼ੂਜ਼ ਹੈਗੇ ਨੇ, ਲੇਕਿਨ ਕਲਾਰਕ ਸ਼ੂਜ਼ ਬਈ ਇਹਦਾ ਮੁਕਾਬਲਾ ਬਹੁਤ ਮੁਸ਼ਕਲ ਹੋਰ ਕੋਈ ਸ਼ੂਜ਼ ਕਰ ਸਕਦਾ ਹੈ। ਇਹ ਬੱਚਿਆਂ ਦੇ ਨੇ, ਬੱਚੇ ਜਦੋਂ ਚੱਲਣਾ ਸਿੱਖਦੇ ਨੇ ਤੇ ਉਹਨਾਂ ਵਾਸਤੇ, ਜਦੋਂ ਸ਼ੁਰੂ ਸ਼ੁਰੂ 'ਚ ਬੱਚੇ ਚੱਲਣਾ ਸਿੱਖਦੇ ਨੇ, ਇਹ ਵਾਲੇ ਸ਼ੂਜ਼। ਸਾਡੇ ਸਾਰੇ ਬੱਚਿਆਂ ਨੇ ਹੀ ਕਲਾਰਕ ਸ਼ੂਜ਼ ਪਾ ਕੇ ਚੱਲਣਾ ਸ਼ੁਰੂ ਕੀਤਾ, ਅਤੇ ਹੁਣ ਮੈਨੂੰ ਦੇਖਦੇ ਹੀ ਸਾਨੂੰ ਯਾਹੀਆ ਯਾਦ ਆ ਗਿਆ ਕਿ ਯਾਹੀਆ ਨੇ ਵੀ ਹੁਣ ਚੱਲਣਾ ਸ਼ੁਰੂ ਕੀਤਾ ਵੇ, ਅਤੇ ਹੁਣ ਅਸੀਂ ਜਾਵਾਂਗੇ ਤੇ ਅਸੀਂ ਯਾਹੀਆ ਵਾਸਤੇ ਵੀ ਇੱਕ ਸ਼ੂਜ਼ ਦੇ ਇੱਥੋਂ ਜੋੜੀ ਮੈਂ ਜ਼ਰੂਰ ਲੈ ਕੇ ਜਾਵਾਂਗੀ। ਮੇਰਾ ਦਿਲ ਤਾਂ ਕਰਦਾ ਮੈਂ ਸਾਰੀਆਂ ਖਰੀਦ ਲਵਾਂ, ਪਰ ਇਹ ਵੀ ਕਿ ਇੱਕ ਸ਼ੂਜ਼ ਲੈ ਕੇ ਜਾਵਾਂਗੀ, ਕਿਉਂਕਿ ਬੱਚਿਆਂ ਦੇ ਸਾਈਜ਼ ਵੀ ਬਹੁਤ ਜਲਦੀ ਛੋਟੇ ਹੋ ਜਾਂਦੇ ਨੇ, ਲੇਕਿਨ ਇੰਨੇ ਅੱਛੇ ਸ਼ੂਜ਼ ਨੇ ਕਿ ਬੱਚੇ ਪਾ ਕੇ ਪਤਾ ਹੀ ਨਹੀਂ ਚੱਲਦਾ ਦੌੜਦੇ ਨੇ। ਬਹੁਤ ਕਲਰਫੁਲ ਔਰ ਬਹੁਤ ਅੱਛੇ ਸ਼ੂਜ਼, ਇਹ ਦੇਖ ਲਓ ਰਸ਼ ਦੇਖ ਲਓ ਵੀ, ਬੱਚਿਆਂ ਦਾ ਸ਼ੂਜ਼ ਲੈਣ ਆਏ ਨੇ ਇੰਨੇ ਬੱਚੇ, ਔਰ ਇਹਨਾਂ ਨੇ AC ਵੀ ਚਲਾਇਆ ਪਰ ਫਿਰ ਵੀ ਗਰਮੀ ਪੇ ਲੱਗਦੀ, ਇੰਨਾ ਰਸ਼ ਹੈ ਕਿ ਗਰਮੀ ਪੇ ਲੱਗਦੀ। ਰਾਫੇ ਸਾਹਿਬ ਵੀ ਆਪਣਾ ਸ਼ੂਜ਼ ਲੈ ਰਹੇ ਨੇ, ਚੈੱਕ ਕਰ ਰਹੇ ਨੇ ਲੇਡੀ ਇਹਨਾਂ ਦਾ ਸਾਈਜ਼। 10 ਸਾਲ ਪਹਿਲੇ ਮੈਂ ਕਲਾਰਕ ਸ਼ੂਜ਼ ਤੋਂ ਇੱਕ ਸ਼ੂਜ਼ ਲਿਆ ਸੀ, ਔਰ ਅੱਜ ਤੱਕ ਮੈਂ ਉਹ ਪਾਉਂਦੀ ਹਾਂ, ਉਹ ਖ਼ਰਾਬ ਨਹੀਂ ਹੋਇਆ। ਇਸ ਤੋਂ ਵੀ ਕਲਾਰਕ ਸ਼ੂਜ਼ ਦੀ ਮੈਂ ਬਹੁਤ ਵੱਡੀ ਫੈਨ ਹਾਂ। ਚਲੋ ਬਈ, ਰਾਫੇ ਨੇ ਲੈ ਲੈਣੇ ਸ਼ੂਜ਼ ਕਲਾਰਕ ਵਾਲਿਆਂ ਦੇ। ਹੁਣ ਅਸੀਂ ਨਿਕਲ ਆਏ ਹਾਂ ਲਵੀਸਾ। ਲਵੀਸਾ 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 ਵੀ ਬ੍ਰਾਂਡ ਜਿਹੜੀ ਹੈ ਬੱਚਿਆਂ 'ਚ ਬੜੀ ਮਸ਼ਹੂਰ ਹੈ ਜਵੈਲਰੀ ਦੇ ਹਵਾਲੇ ਦੇ ਨਾਲ। ਬਈ ਬਹੁਤ ਅੱਛੀ ਜਵੈਲਰੀ ਹੈ, ਮੈਂ ਹੱਥ ਲਾ ਕੇ ਦੇਖ ਰਹੀ ਹਾਂ, ਬੜੀ ਲਾਈਟ ਵੇਟ ਹੈ, ਕੁਝ ਜ਼ਿਆਦਾ ਇਹਨਾਂ ਦਾ ਵਜ਼ਨ ਨਹੀਂ ਹੈ। ਵਰਨਾ ਖਾਸ ਕਰ ਏਅਰਿੰਗਸ ਵਗੈਰਾ ਅਗਰ ਵਜ਼ਨੀ ਹੋਣ ਤਾਂ ਕੰਨ ਜਿਹੜੇ ਨੇ ਦੁੱਖ ਜਾਂਦੇ ਨੇ, ਪੱਕ ਜਾਂਦੇ ਨੇ, ਚੀਕਾਂ ਮਾਰਨ ਲੱਗ ਪੈਂਦੇ ਨੇ ਕੰਨ, ਕਹਿੰਦੇ ਨੇ ਖੁਦਾ ਦਾ ਵਾਸਤਾ ਇਹ ਤੁਸੀਂ ਮੈਂ ਸਾਨੂੰ ਕਿਹੜੀ ਮੁਸੀਬਤ 'ਚ ਪਾ ਦਿੱਤਾ। ਪਰ ਇਹਨਾਂ ਦੀ ਬਹੁਤ ਲਾਈਟ ਵੇਟ ਜਵੈਲਰੀ ਹੈ, ਝੁੱਗੇ ਛੁੱਗੇ ਮੈਂ ਹੱਥ ਲਾ ਕੇ ਦੇਖ ਰਹੀ ਹਾਂ, ਬਹੁਤ ਲਾਈਟ ਵੇਟ ਨੇ। ਇਸ ਤੋਂ ਕੋਈ ਮਸਲਾ ਨਹੀਂ ਹੁੰਦਾ ਕਿ ਬੱਚੀਆਂ ਇੱਥੋਂ ਆ ਕੇ ਆਪਣੇ ਪਸੰਦ ਦੀ ਲੈ ਲੈਂਦੀਆਂ। ਇਹਨਾਂ ਦੇ ਪ੍ਰਾਈਸ ਵੀ ਬਹੁਤ ਅੱਛੇ ਨੇ ਔਰ ਚੀਜ਼ ਵੀ ਬਹੁਤ ਅੱਛੀ। ਇਸ ਤੋਂ ਲਵੀਸਾ ਬੜੀ ਮਸ਼ਹੂਰ ਹੈ ਯੰਗ ਬੱਚੀਆਂ ਨੂੰ ਵਿੱਚ ਨਾ, ਇਹ ਬ੍ਰਾਂਡ ਬੜੀ ਮਸ਼ਹੂਰ ਹੈ। ਅਤੇ ਸਾਡੀ ਨੂਰ ਫਾਤਮਾ ਵੀ ਜਿਹੜੀ ਹੈ ਉਹ ਅੰਦਰ ਖਰੀਦਦਾਰੀ ਕਰ ਰਹੀ ਹੈ, ਉਹਨੂੰ ਕੁਛ ਚਾਹੀਦਾ ਵੇ, ਰਾਫੇ ਬਾਹਰ ਖੜ੍ਹਾ, ਅਸੀਂ ਬਾਹਰ ਖੜ੍ਹੇ ਹਾਂ, ਆਪਣਾ ਬਣਾ ਰਹੇ ਹਾਂ ਵੀਡੀਓ, ਔਰ ਨੂਰ ਫਾਤਮਾ ਅੰਦਰ ਖਰੀਦਦਾਰੀ ਕਰ ਲੇਗੀ, ਫਿਰ ਅਸੀਂ ਅੱਗੇ ਜਾਵਾਂਗੇ। ਲਵੀਸਾ ਲਵੀਸਾ ਬੈਸਟ। ਚਲੋ ਵੀ ਚੱਲ ਚੱਲ ਕੇ ਥੱਕ ਗਏ ਆ। ਰਾਫੇ ਕਹਿੰਦਾ ਮੈਨੂੰ ਭੁੱਖ ਲੱਗੀ ਏ ਤੇ ਬਈ ਕੁਝ ਖਿਲਾ ਦੇਵੋ, ਬੜੀ ਮੈਂ ਸ਼ਦੀਦ ਭੁੱਖ ਲੱਗ ਗਈ ਏ। ਤੇ ਸ਼ੋਰ ਇੰਨਾ ਵੀ ਪਰ ਅੱਛਾ ਲੱਗ ਰਿਹਾ ਵੇ। ਤੇ ਅਸੀਂ ਬੈਠ ਗਏ ਆ ਫੂਡ ਕੋਰਟ ਵਿੱਚ ਬੈਠ ਗਏ ਆ। ਹੁਣ ਕੁਝ ਖਾਣ ਵਾਸਤੇ ਆਏਗਾ, ਕੁਝ ਥੋੜ੍ਹਾ ਬਹੁਤ ਹਲਕੀ ਫੁਲਕੀ ਭੂਖ में ਕੁਛ ਨਾ ਕੁਛ ਥੋੜੀ ਸੀ ਪਿੱਟ ਪੂਜਾ, ਤੇ ਫਿਰ ਕੰਮ ਦੂਜਾ ਥੋੜ੍ਹਾ ਜਿਹਾ ਖਾ ਕੇ ਫਿਰ ਅੱਗੇ ਚੱਲਾਂਗੇ। ਵਿੰਗ ਸਟਾਪ 'ਤੇ ਆ ਗਏ ਹਾਂ ਜੀ। ਇਹਦੇ ਖਰੀਦਦਾਰੀ ਇਹਨਾਂ ਨੇ ਕਰ ਲਈ ਹੈ ਬੱਚਿਆਂ ਨੇ, ਔਰ ਇਹਨਾਂ ਦੇ ਵਿੰਗਸ ਬਹੁਤ ਅੱਛੇ ਨੇ, ਬਹੁਤ ਹੀ ਮਜ਼ੇ ਦੇ ਹੁੰਦੇ ਨੇ। ਅਸੀਂ ਪਿਛਲੀ ਦਫਾ ਵੀ ਆਏ ਸਾਂ, ਅਸੀਂ ਟਰਾਈ ਕੀਤਾ ਸੀ, ਬਹੁਤ ਅੱਛੇ ਨੇ। ਰਾਫੇ ਨੇ ਨਗਟਸ ਲਏ ਨੇ ਔਰ ਅਸੀਂ ਵਿੰਗਸ ਲਏ ਨੇ, 4 ਮੁਖਤਲਿਫ ਫਲੇਵਰ ਦੇ ਵਿੰਗਸ ਲਏ ਨੇ, ਕਿ ਹਰ ਫਲੇਵਰ ਅਲੱਗ ਹੈ, ਬਹੁਤ ਅੱਛੇ ਹੁੰਦੇ ਨੇ ਇਹਨਾਂ ਦੇ ਵਿੰਗਸ। ਉਹ ਵਿੰਗਸ ਲੈ ਲਏ ਨੇ, ਨਾਲ ਫਰਾਈਜ਼ ਲਏ ਨੇ। ਅਸੀਂ ਹੁਣ ਬੈਠ ਕੇ ਰਾਫੇ ਡਰਿੰਕ ਵੀ ਲੈ ਕੇ ਆ ਗਿਆ ਵੇ, ਮੇਰੇ ਵਾਸਤੇ ਵੀ ਆ ਗਈ ਹੈ ਕੋਕਾ ਕੋਲਾ। ਅਤੇ ਸਾਡੇ ਨਾਲ ਹੀ ਰਹੀਓ, ਜਾਈਓ ਨਾ ਕਿਤੇ।